ਕੇਂਦਰ ਦਾ BBMB ਚੰਡੀਗੜ੍ਹ ਤੋਂ ਬਾਅਦ ਹੁਣ ਇੱਕ ਹੋਰ ਝਟਕਾ ਵਾ ਪੰਜਾਬ ਨੂੰ, ਤੇ ਝਟਕਾ ਇਹ ਆ ਵੀ ਕੇਂਦਰੀ ਪੂਲ ਦੇ ਵਿੱਚੋਂ ਬਿਜਲੀ ਹੈ ਨਹੀਂ ਕਹਿੰਦੇ ਜੀ। ਦੇਖੋ, ਕੇਂਦਰ ਤੋਂ ਕੋਈ ਪੰਜਾਬ ਦੇ ਵਾਸਤੇ ਚੰਗੀ ਖਬਰ ਆਈ ਹੋਵੇ ਮੈਂ ਤਾਂ ਜੀ ਬਚਪਨ ਤੋਂ ਲੈ ਕੇ ਹੁਣ ਤੱਕ ਸੁਣਿਆ ਨਹੀਂਗਾ ਜੀ। ਅਸਲ ਦੇ ਵਿੱਚ ਵੀ ਸਾਨੂੰ ਇਹ ਲੱਗਿਆ ਹੋਵੇ ਵੀ ਕੇਂਦਰ ਸਰਕਾਰ ਲਓ ਜੀ ਪੰਜਾਬ ਦੇ ਨਾਲ ਖੜ ਗਏ। ਜੀ ਪੰਜਾਬ ਦੇ ਜੇ ਝਟਕਿਆਂ ਦੀ ਗੱਲ ਕਰਨੀ ਹੋਵੇ ਤੇ ਇੰਨੇ ਝਟਕੇ ਨੇ ਕਿ ਹਾਂਜੀ। ਸ਼ਾਇਦ ਕੋਈ ਹੋਰ ਸੂਬਾ ਹੁੰਦਾ ਤੇ ਉਹ ਉੱਠ ਨਾ ਸਕਦਾ, ਉੱਭਰ ਨਾ ਸਕਦਾ। ਜੇ ਇਹ ਸਰਵਾਈਵ ਕਰੀ ਗਿਆ ਪੰਜਾਬ ਹਾਂਜੀ ਝਟਕਿਆਂ ਦੇ ਬਾਵਜੂਦ, ਤਾਂ ਉਹ ਪੰਜਾਬ ਹੀ ਸੀਗਾ ਜੀ ਜਿਹੜਾ ਸਰਵਾਈਵ ਕਰ ਗਿਆ। ਜਿਹੜਾ ਪਿਛਲੇ ਦਿਨਾਂ ਦੇ ਦੌਰਾਨ ਕਿਸਾਨ ਅੰਦੋਲਨ ਹੋਇਆ, ਉਹਦੇ ਵਿੱਚ ਪੰਜਾਬ ਬੀਡੀ ਲੱਗਿਆ, ਇਹ ਚੁੱਭਦਾ ਜੀ ਔਰ ਕਿ ਉਹ ਕਿਉਂ ਅੱਗੇ ਲੱਗਿਆ। ਇਸ ਵੇਲੇ ਕਣਕ ਜਿਹਦੀ ਕਿ ਵਿਸ਼ਵ ਦੇ ਵਿੱਚ ਮੰਗ ਬਹੁਤ ਵੱਡੀ ਆ, ਹਾਂਜੀ ਪ੍ਰਾਈਵੇਟ ਪਲੇਅਰ ਜਿਹੜੇ ਨੇ ਉਹ ਕਿਸਾਨਾਂ ਦੇ ਖੇਤਾਂ ਦੀਆਂ ਵੱਟਾਂ ਦੇ ਉੱਤੇ ਤੁਰੇ ਫਿਰਦੇ ਨੇ, ਰੇਟ ਲਾਉਂਦੇ ਕਿ ਇੰਨਾ ਲੈ ਲਓ ਤੁਸੀਂ, ਸਿੱਧੀ ਸਾਡੇ ਵੱਲ ਸੁੱਟ ਦਿਓ। ਐਡੀ ਅਹਿਮੀਅਤ ਆ ਪੰਜਾਬ ਦੀ, ਪਰ ਦੂਜੇ ਪਾਸੇ ਪੰਜਾਬ ਨੂੰ ਹੇਠਾਂ ਸੁੱਟਣ ਦੇ ਯਤਨ ਵੀ ਜਾਰੀ ਨੇ। ਚਾਹੇ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲਾ ਤੁਸੀਂ ਮਾਮਲਾ ਲਾ ਲਓ, ਚੰਡੀਗੜ੍ਹ ਵਾਲਾ ਮਾਮਲਾ ਲਾ ਲਓ। ਇਹ ਇੱਕ ਐਪਲੀਕੇਸ਼ਨ ਜਿਹੜੀ ਆ ਉਹ ਦਿੱਤੀ ਸੀਗੀ ਪੰਜਾਬ ਸਰਕਾਰ ਨੇ ਕਿ ਸਾਨੂੰ ਜਿਹੜੀ ਕੇਂਦਰੀ ਪੂਲ ਦੇ ਵਿੱਚੋਂ ਇਹ ਬਿਜਲੀ ਦਿੱਤੀ ਜਾਵੇ, ਅਨਐਲੋਕੇਟਡ ਪੂਲ ਜਿਹੜਾ ਜਿਹਨੂੰ ਪੰਜਾਬ ਦੇ ਵਿੱਚ ਦਿੱਤੀ ਜਾਂਦੀ। ਸਿਆਲਾਂ ਦੇ ਵਿੱਚ ਸਾਰੇ ਸੂਬੇ ਜਿਹੜੇ ਨੇ ਨਾ ਉਹ ਇੱਥੇ ਬਿਜਲੀ ਜਮ੍ਹਾਂ ਕਰਾਉਂਦੇ ਆ ਜਦੋਂ ਇਹ ਲੋੜ ਨਹੀਂ ਹੁੰਦੀ, ਤੇ ਫਿਰ ਗਰਮੀਆਂ ਦੇ ਵਿੱਚ ਇਹ ਬਿਜਲੀ ਆਪਣੇ ਹਿੱਸੇ ਦੀ ਮੰਗਦੇ ਆ, ਜਿਹੜਾ ਉਹਨਾਂ ਦਾ ਰਾਈਟ ਬਣਦਾ। ਜਦੋਂ ਪਿਛਲੇ ਦਿਨੀ ਇਹ ਬਿਜਲੀ ਦੀ ਮੰਗ ਕੀਤੀ ਗਈ ਤਾਂ ਇਹ ਇਨਕਾਰ ਕਰ ਦਿੱਤਾ ਗਿਆ, ਬਿਲਕੁਲ ਕਲੀਅਰ ਹੀ ਕਿ ਤੁਹਾਨੂੰ ਇਹ ਬਿਜਲੀ ਨਹੀਂ ਮਿਲਣੀ। ਕੋਲਾ ਸੰਕਟ ਡੂੰਘਾ ਹੋ ਗਿਆ ਹੈ ਔਰ ਪੰਜਾਬ ਨੇ ਨਾਰਦਰਨ ਰੀਜਨਲ ਪਾਵਰ ਕਮੇਟੀ ਦੇ ਕੋਲੋਂ 750 ਮੈਗਾਵਾਟ ਬਿਜਲੀ ਲੈਣ ਦੀ ਦਰਖਾਸਤ ਦਿੱਤੀ ਸੀਗੀ ਜੀ। ਔਰ ਜਿਹੜਾ ਇਹ ਅਨਐਲੋਕੇਟਡ ਪੂਲ ਹੈ ਉਹਦੇ ਵਿੱਚ 1522 ਮੈਗਾਵਾਟ ਬਿਜਲੀ ਅਵੇਲੇਬਲ ਹੈ। ਜਿਹੜੀ ਚਿੱਠੀ ਲਿਖੀ ਸੀਗੀ ਪੰਜਾਬ ਨੇ, ਉਹਦੇ ਵਿੱਚ ਪਾਵਰ ਕਮੇਟੀ ਨੇ ਜਿਹੜੀ ਵਾਪਸੀ ਚਿੱਠੀ ਲਿਖੀ, ਉਹਦੇ ਵਿੱਚ ਇਹ ਕਿਹਾ ਕਿ ਅਸੀਂ ਜਿਹੜੀ ਆ ਉੱਤਰਾਖੰਡ, ਜੰਮੂ ਕਸ਼ਮੀਰ, ਲਦਾਖ, ਚੰਡੀਗੜ੍ਹ, ਇਹਨਾਂ ਸਾਰਿਆਂ ਨੂੰ ਬਿਜਲੀ ਦੀ ਸਿਫਾਰਿਸ਼ ਕਰ ਦਿੱਤੀ, ਪੰਜਾਬ ਨੂੰ ਸਾਈਡ ਤੇ ਰੱਖਤਾ। ਔਰ ਇਸ ਚਿੱਠੀ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਹੈ ਕਿ ਹਰਿਆਣੇ ਨੇ ਇਸ ਪੂਲ ਦੇ ਵਿੱਚੋਂ ਬਿਜਲੀ ਲੈਣ ਲਈ ਕੋਈ ਐਪਲੀਕੇਸ਼ਨ ਨਹੀਂ ਪਾਈ। ਇਹ ਚਿੱਠੀ ਆਉਣ ਦੀ ਦੇਰ ਸੀ, ਹੋਇਆ ਕਿ ਹਰਿਆਣੇ ਤੋਂ ਚਿੱਠੀ ਪਵਾਈ ਗਈ ਔਰ ਜਿਹੜੀ 28 ਮਾਰਚ ਨੂੰ ਜਿਹੜੀ ਇਹ ਚਿੱਠੀ ਪਾਈ ਗਈ, ਹੱਥੋਂ ਹੱਥੀ ਕੇਂਦਰ ਦੀ ਸਰਕਾਰ ਨੇ ਉਹ ਚਿੱਠੀ ਮਾਰਕ ਕਰਕੇ ਭੇਜ ਦਿੱਤੀ ਤੇ ਇਹਦੇ ਵਿੱਚ ਇਹ ਲਿਖਤਾ ਕਿ 1 ਅਪ੍ਰੈਲ ਤੋਂ 31 ਅਕਤੂਬਰ ਤੱਕ 728.68 ਮੈਗਾਵਾਟ ਬਿਜਲੀ ਹਰਿਆਣੇ ਨੂੰ ਜਾਰੀ ਕਰ ਦਿਓ ਜੀ। ਠੀਕ ਹੈ। ਔਰ ਪਾਵਰ ਕਮੇਟੀ ਨੇ 40% ਦੀ ਬਿਜਲੀ ਦੇਣ ਦੀ ਸਿਫਾਰਿਸ਼ ਕੀਤੀ ਸੀ, ਜਿਹਨੂੰ ਰੱਦ ਕਰ ਦਿੱਤਾ ਗਿਆ। ਤਰਕ ਇਹ ਦਿੱਤਾ ਗਿਆ ਕਿ ਪਾਵਰਕਾਮ ਨੂੰ ਟਾਟਾ ਮੁੰਦਰਾ ਤੋਂ 475 ਮੈਗਾਵਾਟ ਬਿਜਲੀ ਸਪਲਾਈ ਮਿਲਦੀ ਸੀ, ਉਹ ਬੰਦ ਹੋ ਗਈ ਹੈ, ਜਿਹਦੇ ਕਰਕੇ ਕੇਂਦਰ ਦੇ ਇਸ ਪੂਲ ਚੋਂ ਪੰਜਾਬ ਨੂੰ ਬਿਜਲੀ ਸਪਲਾਈ ਦਿੱਤੀ ਜਾਵੇ। ਬਿਜਲੀ ਦੇ ਵਾਸਤੇ ਜਿਹੜੇ ਮਾਹਰ ਨੇ ਉਹ ਕਹਿੰਦੇ ਆ ਕਿ ਹਰਿਆਣੇ ਨੂੰ ਬਿਨਾਂ ਮੰਗੇ ਬਿਜਲੀ ਦੇ ਦਿੱਤੀ ਗਈ, ਪੰਜਾਬ ਨੂੰ ਠੋਸ ਦਲੀਲ ਦੇ ਬਾਵਜੂਦ ਨਾ ਕਰ ਦਿੱਤੀ ਗਈ। ਜਦੋਂ ਹਰਿਆਣਾ ਬਣਿਆ ਸੀ, ਹਰਿਆਣੇ ਵਾਲਿਆਂ ਨੇ ਤਾਂ ਇੱਕ ਦਿਨ ਵੀ ਸੰਘਰਸ਼ ਨਹੀਂ ਨਾ ਕੀਤਾ ਕਿ ਹਰਿਆਣਾ ਬਣਾਓ। ਹਿਮਾਚਲ ਵਾਲਿਆਂ ਨੇ ਇੱਕ ਦਿਨ ਸੰਘਰਸ਼ ਨਹੀਂ ਕੀਤਾ ਕਿ ਹਿਮਾਚਲ ਬਣਾਓ। ਟੁੱਟੇ ਤੇ ਪੰਜਾਬ ਸੀ। ਹੁਣ ਵੇਖਣਾ ਇਹ ਵੇਖਣਾ ਹੁਣ ਇਹ ਹੋਊਗਾ ਪ੍ਰਵੀਨ ਕਿ ਜਿਹੜੇ ਇਹ ਗੱਲ ਕਹਿੰਦੇ ਆ ਪਿਛਲੇ ਦਿਨਾਂ ਤੋਂ ਕਿ ਜਿਹੜੇ ਚੰਡੀਗੜ੍ਹ ਦੇ ਵਿੱਚ ਕੰਮ ਕਰਨ ਵਾਲੇ ਨੇ ਸਰਕਾਰੀ ਬਾਬੂ, ਉਹਨਾਂ ਦੇ ਵਾਸਤੇ ਤਾਂ ਉਹ ਕਹਿੰਦੇ ਸੀ ਇਹ ਤਾਂ ਉਹਨਾਂ ਦੀ ਚਰੋਕਣੀ ਮੰਗ ਸੀ, ਪੂਰੀ ਹੋ ਗਈ ਆ। ਵੀ ਇਹ ਹੁਣ ਹਰਿਆਣੇ ਦੀ ਚਰੋਕਣੀ ਮੰਗ ਸੀ ਜਿਹੜੀ ਪੂਰੀ ਕੀਤੀ ਗਈ ਔਰ ਪੰਜਾਬ ਦੀ ਠੁਕਰਾਈ ਕਿਉਂ ਗਈ ਹੈ। ਇਹ ਸਮਾਂ ਹੈ ਜਦੋਂ ਇੱਕ ਤੋਂ ਬਾਅਦ ਇੱਕ ਕੇਂਦਰ ਦੀ ਸਰਕਾਰ ਪੰਜਾਬ ਨੂੰ ਸਬਕ ਸਿਖਾਉਣ ਦੇ ਵਾਸਤੇ ਇਹੋ ਜਿਹੇ ਫੈਸਲੇ ਲੈ ਰਹੀ ਆ। ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਸ ਮਾਮਲੇ ਦੇ ਉੱਤੇ ਇਕੱਠੀਆਂ ਹੁੰਦੀਆਂ ਨੇ ਜਾਂ ਨਹੀਂ, ਵਿਰੋਧੀ ਧਿਰਾਂ ਵੈਸੇ ਲੈ ਦੇ ਕੇ ਹੈ ਕਿਹੜੀਆਂ ਨੇ। ਇੱਕ ਤਾਂ ਅਕਾਲੀ ਦਲ ਤਾਂ ਉਹ ਕਿਤੇ ਹੈ ਨੀਗਾ, ਉੱਡ ਗਿਆ, ਤੇ ਕਾਂਗਰਸ ਵਾਲੇ ਜਿਹੜੇ ਆ ਜੀ ਉਹ ਆਪਣੀਆਂ ਮੀਟਿੰਗਾਂ ਕੋਈ 8 ਜਣੇ ਇੱਧਰ 10 ਜਣੇ ਉੱਧਰ ਇਕੱਠੇ ਹੁੰਦੇ ਫਿਰਦੇ ਆ ਵੀ ਪ੍ਰਧਾਨ ਕਿਹਨੂੰ ਬਣਾਉਣਾ ਤੇ ਵਿਰੋਧੀ ਧਿਰ ਦਾ ਨੇਤਾ ਕਿਹਨੂੰ ਬਣਾਉਣਾ। ਇਸ ਕਰਕੇ ਉਧਰੋਂ ਕੋਈ ਬਹੁਤੀ ਵੱਡੀ ਆਸ ਹੈ ਨਹੀਂ। ਇਹ ਇੱਕ ਝਟਕਾ ਹੈ ਪੰਜਾਬ ਦੇ ਵਾਸਤੇ। ਦੂਸਰਾ, ਕੇਂਦਰ ਦੀ ਸਰਕਾਰ ਇਹ ਚਾਹੂਗੀ ਕਿ ਇਹ ਝਟਕਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇ ਕੇ ਸਰਕਾਰ ਬਦਨਾਮ ਕਰਵਾਈ ਜਾਵੇ ਕਿ ਦੇਖੋ ਜੀ ਇਹਨਾਂ ਤੋਂ ਤਾਂ ਕੰਟਰੋਲ ਹੀ ਨਹੀਂ ਹੋਇਆ, ਬਿਜਲੀ ਹੈ ਨਹੀਂ। ਬਿਲਕੁਲ ਇਹੀ ਤਾਂ ਪੋਲੀਟਿਕਸ ਦਾ ਹਿੱਸਾ ਨਾ ਪੰਨੂ ਸਾਹਿਬ, ਕਿ ਕਿਵੇਂ ਨਾ ਕਿਵੇਂ ਜਿਹੜੀ ਦੂਜੀ ਧਿਰ ਹੈ ਜਿਹੜੀ ਇਸ ਵੇਲੇ ਡੋਮੀਨੇਟਡ ਆ ਜਾਂ ਇਸ ਵੇਲੇ ਸੱਤਾ ਦੇ ਵਿੱਚ ਆ, ਉਹਨੂੰ ਉਹਦੀਆਂ ਚੁਣੌਤੀਆਂ ਦੇ ਵਿੱਚ ਵਾਧਾ ਕੀਤਾ ਜਾਏ।